ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 14 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ, ਓਬਾਮਾ ਕੇਅਰ, ਮੈਡੀਕੇਅਰ, ਮੈਡੀਕਲ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ। ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਦੇ ਲਈ ਕਾਲ 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਤੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਡਿਪਾਰਟਮੈਂਟ ਆਫ ਜਸਟਿਸ ਨੇ ਉਹ ਮੋਸ਼ਨ ਫਾਈਲ ਕਰ ਦਿੱਤਾ ਹੈ ਜਿਹਦੇ ਮੁਤਾਬਕ ਐਰਿਕ ਐਡਮਜ਼, ਜੋ ਮੇਅਰ ਹੈਗੇ ਨਿਊਯਾਰਕ ਦੇ, ਉਹਨਾਂ ਨੂੰ ਜਿਹੜਾ ਜਿੰਨੇ ਚਾਰਜਸ ਲਾਏ ਸੀ ਉਹਨਾਂ ਤੇ ਉਹ ਡਿਸਮਿਸ ਕੀਤੇ ਜਾਂਦੇ ਆ। ਟੋਟਲ 7 ਪ੍ਰੋਸੀਕਿਊਟਰਸ ਨੇ ਰਿਜ਼ਾਈਨ ਕਰਤਾ। ਸੋ ਜਿਹੜੇ ਬੰਦਿਆਂ ਦੀ ਕੋਈ ਅਣਖ ਸੀ ਜਾਂ ਜਿਨ੍ਹਾਂ ਨੂੰ ਲੱਗਦਾ ਸੀ ਵੀ ਨਹੀਂ ਇਹ ਸ਼ਰੇਆਮ ਧੱਕਾ ਆ ਵੀ ਮੇਅਰ ਦੇ ਉੱਤੇ ਕਰਪਸ਼ਨ ਦੇ, ਟੇਕਿੰਗ ਬ੍ਰਾਈਬਸ, ਇਹ ਸਾਰੇ ਚਾਰਜਸ ਲੱਗੇ ਆ, ਪੂਰੀ ਤਰ੍ਹਾਂ ਪ੍ਰੂਵ ਵੀ ਹੋਏ ਆ ਤੇ ਹੁਣ ਧੱਕੇ ਦੇ ਨਾਲ ਉਹ ਜਿਹੜੇ ਚਾਰਜਸ ਆ ਉਹ ਡ੍ਰੌਪ ਕਰਨ ਨੂੰ ਕਿਹਾ ਜਾ ਰਿਹਾ ਹੈਗਾ। US ਦੇ ਅਟਾਰਨੀ ਡੈਨੀਅਲ ਸਸੂਨ, ਉਹਨਾਂ ਨੇ ਅਟਾਰਨੀ ਜਨਰਲ ਪੈਮ ਬੋਂਡੀ ਉਹਨਾਂ ਨੂੰ ਲੈਟਰ ਲਿਖਿਆ ਸੀ ਭਈ ਇਹ ਜੋ ਚਾਰਜਸ ਆਪਾਂ ਡ੍ਰੌਪ ਕਰ ਰਹੇ ਹੈਗੇ ਆ ਇਹ ਟੋਟਲੀ ਰੋਂਗ ਹੈਗਾ। ਪਰ ਐਰਿਕ ਐਡਮ ਹੁਣੀ ਟਰੰਪ ਉਹਨਾਂ ਦੀਆਂ ਇਮੀਗ੍ਰੇਸ਼ਨ ਪਾਲਿਸੀਜ਼ ਦੇ ਨਾਲ ਐਗਰੀ ਕਰਦੇ ਆ ਤੇ ਉਸ ਨੂੰ ਲੈ ਕੇ ਜਿਹੜਾ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਐਰਿਕ ਐਡਮ ਦੇ ਸਾਈਡ ਦੇ ਉੱਤੇ ਆਇਆ ਸੀ ਤੇ 7 ਦੇ ਕਰੀਬ ਪ੍ਰੋਸੀਕਿਊਟਰਸ ਨੇ ਰਿਜ਼ਾਈਨ ਕਰ ਦਿੱਤਾ ਹੈ। ਪਰ ਐਰਿਕ ਐਡਮ ਹੁਣੀ ਹੁਣ ਮੁੜ ਆਪਣੇ ਆਫਿਸ ਦੇ ਵਿੱਚ ਪਹੁੰਚ ਗਏ ਆ। ਜੀ ਬਿਲਕੁਲ। ਹਰਜੋਤ ਸਿੰਘ ਜੀ, ਇਸੇ ਨੂੰ ਪੋਲੀਟੀਕਲ ਕਰਪਸ਼ਨ ਕਹਿੰਦੇ ਆ ਵੀ ਜੋ ਆਪਾਂ ਜਿੱਥੋਂ ਦੇਖਦੇ ਆਏ ਆ ਉਹੀ ਚੀਜ਼ਾਂ ਜੇ ਇੱਥੇ ਹੋਣ ਲੱਗ ਜਾਣ ਫਿਰ ਤਾਂ ਕੰਮ ਮਾੜਾ ਆ। ਵੀ ਉਹ ਦੁੱਧ ਧੋਤੇ ਨਹੀਂ ਹੋ ਜਾਂਦੇ ਹੁੰਦੇ ਜਿੱਦਾਂ ਪਾਰਟੀ ਬਦਲੇ ਦੇ ਉੱਤੇ, ਉਹੀ ਚੀਜ਼ ਜਿਹੜੀ ਉਹ ਨਜ਼ਰ ਆ ਰਹੀ ਆ। ਸੋ ਦੇਖੋ ਕੀ ਬਣਦਾ ਆ ਹੁਣ ਅੱਗੇ। ਫਾਈਲ ਕਰਤਾ ਮੋਸ਼ਨ, ਸਾਥ ਦੇ ਰਹੇ। ਸਵੇਰੇ ਵੀ ਆਪਾਂ ਗੱਲ ਕਰਦੇ ਸੀ ਵੀ ਜਦੋਂ ਟੌਮ ਹੋਮਨ ਤੇ ਐਰਿਕ ਐਡਮ ਫੌਕਸ ਦੇ ਉੱਤੇ ਇਕੱਠੇ, ਜਿਹੜੇ ਉਹ ਫੌਕਸ ਨਿਊਜ਼ ਦੇ ਉੱਤੇ ਗੱਲਬਾਤ ਕਰਦੇ ਸੀ, ਇਕੱਠੇ ਨਜ਼ਰ ਜਿਹੜੇ ਉਹ ਆਏ ਸੀਗੇ, ਤਾਂ ਉਦੋਂ ਹੀ ਕਈ ਲੋਕਾਂ ਦੇ ਮਨਾਂ ਦੇ ਵਿੱਚ ਇੱਦਾਂ ਦੀਆਂ ਅਟਕਲਾਂ ਜਿਹੜੀਆਂ ਉਹ ਚੱਲਣੀਆਂ ਸ਼ੁਰੂ ਹੋ ਚੁੱਕੀਆਂ ਸੀਗੀਆਂ। ਅਗਲੀ ਗੱਲ ਕਰਦੇ ਜਾਈਏ, US ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ JD ਵੈਂਸ, ਉਹ ਜਰਮਨ ਦੇ ਫਾਰ ਰਾਈਟ ਦੇ ਲੀਡਰ ਜਿਹੜੀ AFD ਉੱਥੇ ਦੀ ਇੱਕ ਪਾਰਟੀ ਹੈਗੀ ਆ, ਉਸ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਹੈਗੀ ਆ। ਸੋ ਇਹ ਕਹਿੰਦੇ ਵੀ ਜਿਹੜੇ ਫਾਰ ਰਾਈਟ ਲੀਡਰ ਦੇ ਨਾਲ ਮੁਲਾਕਾਤ ਕਰਦੇ ਹੋਏ ਜਿਹੜੀਆਂ ਫਾਇਰਵਾਲਸ ਆ ਯੂਰਪ ਦੇ ਵਿੱਚ, ਉਹਨਾਂ ਨੂੰ ਇਹਨਾਂ ਨੇ ਕ੍ਰਿਟੀਸਾਈਜ਼ ਕੀਤਾ ਹੈਗਾ ਆ। ਸਵੇਰੇ ਵੀ ਆਪਾਂ ਜਿੱਦਾਂ ਦੱਸ ਰਹੇ ਸੀਗੇ, ਮਿਊਨਿਕ ਦੇ ਵਿੱਚ ਜਿਹੜੀ ਗੱਲਬਾਤ ਕਰਦੇ ਹੋਏ ਸਿਕਿਉਰਿਟੀ ਜਿਹੜੀ ਕਾਨਫਰੰਸ ਹੋਈ ਆ ਉਸ ਦੇ ਵਿੱਚ ਜਿਹੜੇ ਵਾਈਸ ਪ੍ਰੈਜ਼ੀਡੈਂਟ JD ਵੈਂਸ ਆ, ਉਹਨਾਂ ਨੇ ਜਿਹੜਾ ਰਸ਼ੀਆ ਤੇ ਚਾਈਨਾ ਨੂੰ ਘੱਟ ਖਤਰਾ ਤੇ ਉਹਨਾਂ ਨੂੰ ਇੰਟਰਨਲ ਜਿਹੜੇ ਆ ਖਤਰਿਆਂ ਤੋਂ ਜਾਣੂ ਕਰਾਇਆ, ਜਿਸ ਦੇ ਵਿੱਚ ਸੈਂਸਰਸ਼ਿਪ ਤੇ ਫਾਰ ਰਾਈਟ ਕੰਜ਼ਰਵੇਟਿਵ ਦੀ ਆਵਾਜ਼ ਬੰਦ ਕਰਨਾ ਉਹਨਾਂ ਨੇ ਕਿਹਾ ਵੀ ਉੱਥੇ ਜ਼ਿਆਦਾ ਜਿਹੜਾ ਉਹ ਖਤਰਾ ਹੈਗਾ ਆ। ਸੋ 23 ਫਰਵਰੀ ਨੂੰ ਉੱਥੇ ਇਲੈਕਸ਼ਨਸ ਹੋਣ ਜਾ ਰਹੀਆਂ ਆ ਤੇ ਜਿਹੜੀ ਅਲਟਰਨੇਟ ਫਾਰ ਜਰਮਨੀ ਜਿਹੜੀ AFD ਪਾਰਟੀ ਆ, ਉਸ ਨੂੰ ਆਲਰੇਡੀ ਈਲਨ ਮਸਕ ਦਾ ਵੀ ਪੂਰਾ ਸਮਰਥਨ ਮਿਲਿਆ ਹੋਇਆ ਤੇ JD ਵੈਂਸ ਵੀ ਅੱਜ ਐਲਿਸ ਵਾਈਡਲ ਜਿਹੜੇ ਕੋ ਲੀਡਰ ਆ ਤੇ ਕੈਂਡੀਡੇਟ ਨੇ ਚਾਂਸਲਰ ਦੇ ਰਹੀ ਫਾਰ ਰਾਈਟ ਐਂਟੀ ਇਮੀਗ੍ਰੈਂਟ ਜਿਹੜੀ ਅਲਟਰਨੇਟ ਫਾਰ ਜਰਮਨੀ ਪਾਰਟੀ ਆ, ਉਹਨਾਂ ਦੇ ਨਾਲ ਇਹਨਾਂ ਨੇ ਜਿਹੜੀ ਉਹ ਮੁਲਾਕਾਤ ਕੀਤੀ ਜਿਹੜੀ ਉਹ ਹੈਗੀ ਆ। ਸੋ ਟੌਪ ਦੇ ਜਿਹੜੇ ਜਨਰਲ ਅਧਿਕਾਰੀ ਆ, ਉਹਨਾਂ ਨੇ ਇਸ ਦੇ ਉਲਟ ਕਾਫੀ ਹਾਰਡਲੀ ਜਿਹੜਾ ਪੁਸ਼ਬੈਕ ਕੀਤਾ ਹੈਗਾ ਆ ਵੈਂਸ ਦੀਆਂ ਜਿਹੜੀਆਂ ਕੰਪਲੇਂਟਸ ਆ ਉਹਨਾਂ ਨੂੰ ਜਿਹੜਾ ਉਹ ਲੈ ਕੇ, ਤੇ ਜਿਹੜੀ ਡੈਮੋਕ੍ਰੇਸੀ ਦੀ ਹਾਲਤ ਆ
ਉਸ ਦੇ ਉੱਤੇ ਜਿਹੜੀ JD ਵੈਂਸ ਦੀ ਟਿੱਪਣੀ ਸੀ, ਉਹਨਾਂ ਦੇ ਉਲਟ ਜਿਹੜੇ ਉਹ ਬੋਲੇ, ਕਹਿੰਦੇ ਵੀ ਸਾਡੇ ਬਿਲਕੁਲ ਠੀਕ ਜਿਹੜਾ ਉਹ ਚੱਲ ਰਿਹਾ ਆ। ਤੇ ਉਹਨਾਂ ਨੇ ਕਿਹਾ ਵੀ ਜਿਹੜਾ ਤੁਸੀਂ ਸਾਡੀ ਸਰਕਾਰ ਨੂੰ ਅਥੋਰਿਟੇਰੀਅਨ ਗਵਰਨਮੈਂਟ ਦੇ ਨਾਲ ਦੇਖ ਰਹੇ ਆ, ਉਹ ਟੋਟਲੀ ਤੁਹਾਡਾ ਕਹਿਣਾ ਜਿਹੜਾ ਉਹ ਗਲਤ ਹੈਗਾ ਆ। ਸੋ ਨਾਟੋ ਵਾਲੇ ਇਸ ਟਾਈਮ ਉਹਨਾਂ ਨੂੰ ਵੀ ਹੁਣ ਪਤਾ ਨਹੀਂ ਲੱਗ ਰਿਹਾ ਵੀ ਆਉਂਦੇ ਦਿਨਾਂ ਦੇ ਵਿੱਚ ਬਣਨਾ ਕੀ ਆ, ਜਿਸ ਤਰੀਕੇ ਦੇ ਨਾਲ ਅਮਰੀਕਾ ਨੇ ਆਪਣੇ ਜਿਹੜੇ ਪੱਤੇ ਆ ਯੂਰਪ ਦੀ ਸੁਰੱਖਿਆ ਨੂੰ ਲੈ ਕੇ ਸ਼ੋਅ ਕੀਤੇ ਆ। ਪਹਿਲੀ ਵਾਰੀ ਜਿਹੜੀ ਆ ਫੈਡਰਲ ਗਵਰਨਮੈਂਟ ਆ, ਉੱਥੇ ਦੇ ਜਿਹੜੇ EMPLOYEES ਆ ਉਹ ਬੜੇ ਘਬਰਾਏ ਹੋਏ ਆ। ਟਰੰਪ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਨੇ ਹਜ਼ਾਰਾਂ ਹੀ ਲੋਕਾਂ ਨੂੰ ਈਮੇਲਾਂ ਰਾਹੀਂ, ਮੈਸੇजेस ਰਾਹੀਂ, ਕਾਲਸ ਰਾਹੀਂ ਕਹਿ ਦਿੱਤਾ ਹੈ ਵੀ ਹੁਣ ਤੁਸੀਂ ਕੰਮ ਛੱਡ ਜਾਓ ਤੇ ਤੁਹਾਡੀਆਂ ਸਰਵਿਸਿਜ਼ ਓਵਰ ਹੈਗੀਆਂ। 70,000 ਤੋਂ ਵੱਧ ਲੋਕਾਂ ਨੇ ਆਲਰੇਡੀ ਵੋਲੰਟਰੀ ਜਿਹੜਾ ਰਿਜ਼ਾਈਨ ਕਰ ਦਿੱਤਾ ਸੀ। ਪਰ ਅੱਜ ਹੁਣ ਵਾਸ਼ਿੰਗਟਨ ਪੋਸਟ ਇਹ ਰਿਪੋਰਟ ਕਰ ਰਿਹਾ ਵੀ ਵੱਖ-ਵੱਖ ਵੈਟਰਨ ਅਫੇਅਰਸ ਦੇ, ਡਿਫੈਂਸ ਦੇ ਪ੍ਰੋਗਰਾਮ, ਉਹਨਾਂ ਦੇ ਵਿੱਚ ਵੀ ਜੋ ਕੱਟ ਆ ਕੀਤੇ ਜਾ ਰਹੇ ਆ। ਤੇ ਈਵਨ ਰੂਰਲ ਏਰੀਏ ਤੱਕ, ਜਿਹੜੇ ਪੇਂਡੂ ਏਰੀਆਜ਼ ਦੇ ਵਿੱਚ ਜਿਹੜੇ ਗਵਰਨਮੈਂਟ ਦੇ ਆਫਿਸਰਸ ਆ, ਚਾਹੇ ਉਹ ਐਗਰੀਕਲਚਰ ਦੇ ਆ ਜਾਂ ਹੋਰ, ਡਿਪਾਰਟਮੈਂਟ ਆਫ એનર્ਜੀ ਦੇ ਵਿੱਚ, ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਵਿੱਚ, ਲਗਭਗ ਹਰ ਫੀਲਡ ਦੇ ਵਿੱਚ ਜੋ ਕੱਟ ਆ ਉਹ ਕੀਤੇ ਜਾ ਰਹੇ ਹੈਗੇ ਆ। ਬਹੁਤ ਸਾਰੇ ਲੋਕ ਜਿਹੜੇ ਫੈਡਰਲ EMPLOYEES ਆ ਉਹ ਇਹ ਕਹਿ ਰਹੇ ਆ ਵੀ ਅਸੀਂ ਪੂਰੇ ਮੁਲਕ ਤੋਂ ਵਾਸ਼ਿੰਗਟਨ DC ਆਏ ਸੀ ਜੌਬ ਕਰਨ, ਕਈ ਸਾਲਾਂ ਤੋਂ ਕਈ ਜੌਬ ਕਰ ਰਹੇ ਆ, ਹੁਣ ਸਾਡੇ ਨਿਆਣੇ ਇੱਥੇ ਯੂਨੀਵਰਸਿਟੀਆਂ 'ਚ ਜਾਂਦੇ ਆ, ਸੋ ਆਪਾਂ ਕਿੱਥੇ ਮੂਵ ਹੋਵਾਂਗੇ। ਤੇ ਉਹਨਾਂ ਦੇ ਐਲਡਰਲੀ ਜਿਹੜੇ ਬਜ਼ੁਰਗ ਹੈਗੇ ਆ, ਪੇਰੈਂਟਸ, ਉਹ ਨਾਲ ਕਈਆਂ ਦੇ ਰਹਿੰਦੇ ਆ। ਸੋ ਸਾਰਾ ਕੁਛ ਜਿਹੜਾ ਇੱਕੋ ਟਾਈਮ ਹੋਣਾ ਬਹੁਤ ਹਾਰਡ ਹੁੰਦਾ ਹੈਗਾ। ਉਹ ਵੀ ਇੰਨੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉਹ ਕੱਢੇ ਜਾ ਰਹੇ ਹੈਗੇ ਆ। ਜੀ ਲੋਨ ਮਸਕ ਉਹਨਾਂ ਦਾ ਜਿਹੜਾ US ਡੋਜ ਸਰਵਿਸਿਜ਼ ਆ, ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਦਾ, ਉਹ ਕਹਿੰਦੇ ਵੀ ਅਸੀਂ ਬਹੁਤ ਜ਼ਿਆਦਾ ਕੱਟ ਕਰਨੇ ਆ। 1,000 ਤੋਂ ਵੱਧ ਵੈਟਰਨ ਅਫੇਅਰਸ ਦੀ ਡਿਪਾਰਟਮੈਂਟ ਦੇ ਵਿੱਚੋਂ ਕੱਢੇ ਜਾ ਰਹੇ ਆ। ਡਿਪਾਰਟਮੈਂਟ ਆਫ ਹੈਲਥ ਤੇ ਹਿਊਮਨ ਸਰਵਿਸ ਚੋਂ 5200 ਦੇ ਕਰੀਬ ਹੈਲਥ ਵਰਕਰਸ ਉਹਨਾਂ ਨੂੰ ਕੱਢਿਆ ਜਾ ਰਿਹਾ। ਇੰਟੀਰੀਅਰ ਡਿਪਾਰਟਮੈਂਟ ਚੋਂ 2300 ਦੇ ਕਰੀਬ ਲੋਕਾਂ ਨੂੰ ਫਾਇਰ ਕੀਤਾ ਜਾ ਰਿਹਾ ਹੈਗਾ। ਇਸੇ ਤਰ੍ਹਾਂ ਹੁਣ ਟੈਕਸ ਦਾ ਸੀਜ਼ਨ ਚੱਲ ਰਿਹਾ ਤੇ ਟ੍ਰੇਜਰੀ ਡਿਪਾਰਟਮੈਂਟ, IRS ਵਿੱਚੋਂ ਵੀ 9,000 ਦੇ ਕਰੀਬ ਪ੍ਰੋਬੇਸ਼ਨਰੀ EMPLOYEES ਜੋ ਆ ਉਹ ਕੱਢੇ ਜਾ ਰਹੇ ਹੈਗੇ ਆ। ਤੇ ਆਫਿਸ ਆਫ ਫੇਅਰ ਹਾਊਸਿੰਗ ਇਕੁਅਲ ਓਪਰਚੁਨਿਟੀ ਦੇ ਵਿੱਚੋਂ ਇਸੇ ਤਰ੍ਹਾਂ ਸੈਂਟਰ ਫਾਰ ਡਿਸੀਜ਼ ਕੰਟਰੋਲ, ਉਹਦੇ ਵਿੱਚੋਂ 1269 EMPLOYEE ਕੱਢੇ ਜਾ ਰਹੇ ਹੈਗੇ ਆ। ਤੇ ਕੋਈ ਇਦਾਂ ਦੀ ਡਿਪਾਰਟਮੈਂਟ ਨਹੀਂ ਜਿਹਦੇ ਵਿੱਚੋਂ ਹਜ਼ਾਰਾਂ ਦੇ ਹਿਸਾਬ ਦੇ ਨਾਲ ਲੋਕਾਂ ਨੂੰ ਕੱਢਿਆ ਨਹੀਂ ਜਾ ਰਿਹਾ। ਕਹਿੰਦੇ ਵੀ ਸ਼ੌਕ ਐਂਡ ਕਨਫਿਊਜ਼ਨ ਵਾਲੀ ਜਿਹੜੀ ਸਿਚੁਏਸ਼ਨ ਆ ਇਸ ਟਾਈਮ ਉੱਥੇ ਬਣੀ ਹੋਈ ਹੈਗੀ ਆ। ਇਹ ਗੱਲ ਠੀਕ ਆ ਵੀ ਗਵਰਨਮੈਂਟ ਬਹੁਤ ਜ਼ਿਆਦਾ ਸਪੈਂਡਿੰਗ ਕਰਦੀ ਆ, ਗਵਰਨਮੈਂਟ ਦੇ ਉੱਤੇ ਕੰਟਰੋਲ ਹੋਣਾ ਚਾਹੀਦਾ। ਪਰ ਜਿਸ ਹਿਸਾਬ ਦੇ ਨਾਲ ਇਹ ਜਿਹੜਾ ਪ੍ਰੈਜ਼ੀਡੈਂਟ ਸੈੱਟ ਹੋ ਰਿਹਾ ਆ, ਉਹ ਮੰਨ ਲਓ ਵੀ 4 ਸਾਲਾਂ ਨੂੰ ਫਿਰ ਡੈਮੋਕ੍ਰੇਟ ਆ ਜਾਂਦੇ ਆ, ਫਿਰ ਉਹ ਜਿਹੜੇ 4 ਸਾਲਾਂ 'ਚ ਇਹਨਾਂ ਨੇ ਹਾਇਰ ਕੀਤੇ ਆ, ਫਿਰ ਉਹ ਉਹਨਾਂ ਨੂੰ ਕੱਢਣਗੇ। ਇਹ ਬਹੁਤ ਜਿਹੜੀ ਖਤਰਨਾਕ ਟ੍ਰੈਂਡ ਚੱਲੂਗਾ। ਐਗਰੀਕਲਚਰ ਡਿਪਾਰਟਮੈਂਟ, ਜਿੱਥੇ ਸਾਰਾ ਕੁਝ ਖਾਣ ਪੀਣ ਦਾ ਸਮਾਨ ਆਉਣਾ ਹੈਗਾ, ਉੱਥੋਂ ਕਹਿੰਦੇ ਬਹੁਤ ਸਾਰੇ ਸੋਇਲ ਕੰਜ਼ਰਵੇਸ਼ਨ ਟੈਕਨੀਸ਼ੀਅਨਸ, ਵੱਖ-ਵੱਖ ਡਿਪਾਰਟਮੈਂਟਸ ਦੇ ਵਿੱਚੋਂ ਲੋਕਾਂ ਨੂੰ ਫਾਇਰ ਕਰ ਦਿੱਤਾ ਗਿਆ ਹੈ। ਜੀ ਬਿਲਕੁਲ। ਸੋ ਸਥਿਤੀ ਜਿਹੜੀ ਆ ਉਹ ਕਾਫੀ ਕਹਿ ਸਕਦੇ ਆ ਵੀ ਇਦਾਂ ਦੀ ਹੋਈ ਬਣੀ ਪਈ ਆ, ਤਣਾਅਪੂਰਨ ਉਹਨਾਂ ਲੋਕਾਂ ਦੇ ਲਈ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਭਵਿੱਖ ਦੇ ਵਿੱਚ ਕੀ ਹੋਣਾ। ਬਹੁਤ ਸਾਰੇ ਜਿਹੜੇ ਫਾਰਮਰਸ ਆ ਫੈਡਰਲ ਫੰਡਿੰਗ ਫਰੀਜ਼ ਦੇ ਕਰਕੇ, ਇਕੱਲਾ ਕੈਲੀਫੋਰਨੀਆ ਨਹੀਂ, ਹੋਰ ਵੀ, ਕਿਉਂਕਿ ਅਮਰੀਕਾ ਦੇ ਵਿੱਚ ਕਾਰਨ ਜਿਹੜਾ ਉਹ ਬਹੁਤ ਹੁੰਦਾ, ਸੋਇਆਬੀਨ ਬਹੁਤ ਹੁੰਦੀ ਆ, ਉਹ ਮੇਨ ਜਿਹੜੇ ਉਤਪਾਦ ਨੇ ਅਮਰੀਕਾ ਦੇ, ਉਹ ਜਿਹੜੇ ਫਾਰਮਰਸ ਦਾ ਖਾਸਾ ਜਿਹੜਾ ਇਸ ਟਾਈਮ ਕਈ ਤਾਂ ਪਛਤਾ ਰਹੇ ਨੇ ਤੇ ਕਈ ਕਹਿੰਦੇ ਵੀ ਸਾਡਾ ਪਤਾ ਨਹੀਂ ਭਵਿੱਖ ਦੇ ਵਿੱਚ ਅੱਗੇ ਕੀ ਬਣਨ ਵਾਲਾ ਹੈ। ਉੱਦਾਂ ਜਿਹੜੇ ਨਵੇਂ ਡਿਪਾਰਟਮੈਂਟ USDA ਦੇ ਜਿਹੜੇ ਸਕੱਤਰ ਆ, ਉਹਨਾਂ ਨੂੰ ਜਿਹੜਾ ਉਹ ਚੁਣ ਲਿਆ ਗਿਆ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ। ਸੋ USDA ਦਾ ਪ੍ਰੋਬੇਸ਼ਨਰੀ ਜਿਹੜਾ ਸਟਾਫ ਆ 3 ਏਜੰਸੀਆਂ ਦੇ ਵਿੱਚ ਜਿਹੜਾ ਕੰਮ ਕਰਦਾ ਸੀ, ਉਹਨਾਂ ਸਾਰਿਆਂ ਨੂੰ ਫਾਇਰ ਜਿਹੜਾ ਉਹ ਕਰ ਦਿੱਤਾ ਗਿਆ ਹੈਗਾ। ਐਗਰੀਕਲਚਰ ਜਿਹੜੇ ਸਕੱਤਰ ਨੇ ਬਰੂਕ ਰੋਲਿੰਸ, ਜਿਨ੍ਹਾਂ ਨੇ ਥੋੜੇ ਦਿਨ ਪਹਿਲਾਂ ਹੀ ਜਿਹੜੀ ਅਜੇ ਸਹੁੰ ਚੱਕੀ ਆ। 3 ਰਿਸਰਚ ਏਜੰਸੀਜ਼ ਆ, ਫਾਰਮ ਲੋਨ ਏਜੰਸੀਜ਼ ਦੇ ਨਾਲ ਸੰਬੰਧਿਤ ਜਿਹੜੀਆਂ ਆ, ਉਹਨਾਂ ਦੇ ਵਿੱਚੋਂ ਜਿੰਨੇ ਵੀ ਪ੍ਰੋਬੇਸ਼ਨਰੀ ਸਟਾਫ ਆ ਉਸ ਨੂੰ ਫਾਇਰ ਕਰ ਦਿੱਤਾ ਗਿਆ। ਇਸੇ ਤਰੀਕੇ ਦੇ ਨਾਲ ਨੈਸ਼ਨਲ ਜਿਹੜੀ ਪਾਰਕ ਸਰਵਿਸ ਆ, ਉਹਨਾਂ ਦੇ ਵਿੱਚ 1000 ਬੰਦੇ ਕੱਢੇ ਜਾਣੇ ਆ ਜਿਹੜੇ ਪ੍ਰੋਬੇਸ਼ਨਰੀ ਆ, ਤੇ ਪਰ ਜਿਹੜੇ 5000 ਜਿਨ੍ਹਾਂ ਦੇ ਪਹਿਲਾਂ ਵਾਪਸ ਲੈ ਲਏ ਸੀ, ਰਿਸਿੰਡ ਕਰ ਲਏ ਸੀਗੇ ਹਾਇਰਿੰਗ ਜਿਹੜੇ ਲੈਟਰਸ ਆ, ਉਹਨਾਂ ਨੂੰ ਮੁੜ ਦੁਬਾਰਾ ਹਾਇਰ ਜਿਹੜਾ ਉਹ ਕੀਤਾ ਜਿਹੜਾ ਉਹ ਜਾ ਰਿਹਾ ਹੈਗਾ ਆ। ਇੱਕ ਜਿਹੜੀਆਂ ਚੀਜ਼ਾਂ ਆ ਉਹ ਇਸ ਟਾਈਮ ਜਿਹੜੀਆਂ ਇਸ ਤਰੀਕੇ ਦੇ ਨਾਲ ਬਣ ਰਹੀਆਂ ਆ। ਸੋ
ਦੇਖੋ ਹਰਜੋਤ ਸਿੰਘ ਜੀ, ਆਪਾਂ ਕੁਛ 1 ਮਹੀਨੇ ਦੇ ਵਿੱਚ ਜਿਹੜੇ ਲੋਕ ਕਹਿੰਦੇ ਸੀਗੇ ਵੀ ਸਰਕਾਰੀ ਜੌਬ ਆ ਤੇ ਹੁਣ ਭਵਿੱਖ ਜਿਹੜਾ ਬਿਲਕੁਲ ਆਪਣਾ ਸੁਰੱਖਿਅਤ ਆ, ਉਹ ਬਿਲਕੁਲ ਹੀ ਪਾਸਾ ਪਲਟ ਚੁੱਕਾ ਆ। ਸੋ ਹੁਣ ਕਿਸੇ ਨੂੰ ਕੋਈ ਪਤਾ ਨਹੀਂ ਆ ਵੀ ਆਉਂਦੇ ਦਿਨਾਂ ਦੇ ਵਿੱਚ ਉਹਨਾਂ ਦੀ ਵੀ ਜੌਬ, ਖਾਸ ਕਰਕੇ ਫੈਡਰਲ ਸਰਕਾਰ ਦੀ, ਸੈਂਟਰ ਦੀ ਸਰਕਾਰ ਦੀ ਜਿਹੜੀ ਜੌਬ ਆ ਉਹ ਰਹੇਗੀ ਜਾਂ ਨਹੀਂ। ਬਹੁਤ ਸਾਰੇ ਲੋਕਾਂ ਦਾ ਜਿਹੜਾ ਘਰ ਜਿਨ੍ਹਾਂ ਨੇ ਉਥਲ-ਪੁਥਲ ਆ ਉਸ ਦੇ ਵਿੱਚ ਹੋ ਚੁੱਕੀ ਆ, ਜੇ ਨਹੀਂ ਤਾਂ ਹੁਣ ਹੋਣ ਜਾ ਰਹੀ ਹੈਗੀ ਆ। ਸੋ ਇਹ ਜਿਹੜਾ ਪਤਾ ਲੱਗ ਰਿਹਾ ਵੀ ਘੱਟੋ ਘੱਟ 14,000 ਅਜਿਹੇ ਇੰਪਲਾਈਜ਼ ਆ। ਵਾਸ਼ਿੰਗਟਨ ਪੋਸਟ ਜਿਹੜਾ ਉਹ ਦੱਸ ਰਿਹਾ ਆ ਵੀ ਜਿਹੜੇ ਪ੍ਰੋਬੇਸ਼ਨਰੀ ਇੰਪਲਾਈਜ਼ ਸੀਗੇ ਉਹਨਾਂ ਨੂੰ ਇਸ ਟਾਈਮ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦਿੱਤਾ ਗਿਆ ਆ। ਮੈਨੂੰ ਲੱਗਦਾ ਏਡੇ ਵੱਡੇ ਪੱਧਰ ਦੇ ਉੱਤੇ ਤਾਂ ਟੈਕ ਇੰਡਸਟਰੀ ਦੇ ਵਿੱਚ ਨਹੀਂ ਹਰਜੋਤ ਸਿੰਘ ਜੀ ਫਾਇਰਿੰਗਸ ਹੋਈਆਂ ਸੀ ਜਿੰਨੀਆਂ ਇਸ ਟਾਈਮ ਫੈਡਰਲ ਇੰਪਲਾਈਜ਼ ਤੇ ਏਜੰਸੀਜ਼ ਦੇ ਵਿੱਚ ਹੋ ਰਹੀਆਂ ਹੈਗੀਆਂ। ਰੋਇਟਰਸ ਦੇ ਮੁਤਾਬਕ 1 ਲੱਖ ਦੇ ਕਰੀਬ ਆਈਆਰਐਸ ਦੇ EMPLOYEES ਸੀਗੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਸਮੇਂ ਤੇ। 16,000 ਦੇ ਕਰੀਬ ਪ੍ਰੋਬੇਸ਼ਨਰੀ ਵਰਕਰ। ਸੋ ਪ੍ਰੋਬੇਸ਼ਨਰੀ ਵਰਕਰ ਤਾਂ ਸਾਰੀਆਂ ਡਿਪਾਰਟਮੈਂਟਾਂ ਚੋਂ ਕੱਢ ਰਹੇ ਆ। ਸੋ ਆਈਆਰਐਸ ਦੇ ਵਿੱਚੋਂ 16,000 ਪ੍ਰੋਬੇਸ਼ਨਰੀ ਵਰਕਰ ਦੇ ਹੋਰ ਵੀ ਜ਼ਿਆਦਾ ਲੇ ਆਫ ਹੁੰਦੀ ਆ ਤੇ ਉੱਤੋਂ ਟੈਕਸ ਸੀਜ਼ਨ ਆ ਤੇ ਉਹ ਕਿਸ ਤਰ੍ਹਾਂ ਜਿਹੜਾ ਮੈਨੇਜ ਹੋਣਾ ਆ, ਇਹਦੇ ਬਾਰੇ ਹਜੇ ਕੁਝ ਪਤਾ ਨਹੀਂ ਹੈਗਾ। ਅਗਲੀ ਜਿਹੜੀ ਗੱਲ ਕਰੀਏ ਹਰਜੋਤ ਸਿੰਘ ਜੀ, ਵਾਸ਼ਿੰਗਟਨ ਡੀਸੀ ਦੇ ਨਜ਼ਦੀਕ ਜਿਹੜਾ ਇੱਕ ਆਰਮੀ ਦਾ ਹੈਲੀਕਾਪਟਰ ਇੱਕ ਕਮਰਸ਼ੀਅਲ ਜਹਾਜ਼ ਦੇ ਵਿੱਚ ਟਕਰਾਇਆ ਸੀ। 60 ਤੋਂ ਵੱਧ 67 ਮੌਤਾਂ ਜਿਹੜੀਆਂ ਹੋਈਆਂ ਸੀ। ਉਸ ਦੇ ਬਾਰੇ ਜਿਹੜੇ NTSB ਵਾਲੇ ਆ ਉਹਨਾਂ ਨੇ ਜਿਹੜੀ ਮੁੱਢਲੀ ਜਾਂਚ ਦੇ ਵਿੱਚ ਇਹ ਦੱਸਿਆ ਵੀ ਜਿਹੜਾ ਐਲਟੀਮੀਟਰ ਆ ਬਲੈਕ ਹਾਕ ਹੈਲੀਕਾਪਟਰ ਦੇ ਵਿੱਚ ਉਹ ਮਾਲ ਫੰਕਸ਼ਨ ਕਰ ਗਿਆ ਹੋਇਆ ਜਾਪਦਾ ਹੈਗਾ। DCA ਦੇ ਨਜ਼ਦੀਕ ਜਿਹੜੀ ਮਿਡ ਏਅਰ ਕੋਲੀਜਨ ਹੋਈ ਸੀ। ਸੋ ਕਹਿੰਦੇ ਵੀ ਜਿਹੜਾ ਐਲਟੀਮੀਟਰ ਆ ਜਿਹੜਾ ਦੱਸਦਾ ਵੀ ਤੁਸੀਂ ਕਿੰਨੀ ਉਚਾਈ ਦੇ ਉੱਤੇ ਆ, ਉਸ ਦੇ ਵਿੱਚ ਨੁਕਸ ਪਿਆ ਸੀਗਾ। 29 ਜਨਵਰੀ ਨੂੰ ਇਹ ਮੰਦਭਾਗੀ ਜਿਹੜੀ ਘਟਨਾ ਆ, ਦੁਰਘਟਨਾ ਵਾਪਰੀ ਸੀ ਜੋ ਕਿ ਔਨ ਏਅਰ ਇੱਕ ਹਿਸਾਬ ਦੇ ਨਾਲ ਕੈਮਰੇ ਦੇ ਵਿੱਚ ਜਿਹੜੀ ਉਹ ਰਿਕਾਰਡ ਹੋ ਗਈ ਸੀ। NTSB ਦੀ ਜਿਹੜੀ ਚੇਅਰ ਵੂਮਨ ਜੈਨੀਫਰ ਹੌਮੰਡੀ, ਉਹਨਾਂ ਨੇ ਕਿਹਾ ਵੀ ਜਿਹੜਾ ਕੋਲੀਜਨ ਹੈਲੀਕਾਪਟਰ ਤੇ ਉਸ ਏਅਰਪਲੇਨ ਦੇ ਵਿੱਚ ਹੋਇਆ 278 ਫੁੱਟ ਦੀ ਉਸ ਟਾਈਮ ਉਚਾਈ ਸੀਗੀ। ਹੈਲੀਕਾਪਟਰ ਕਹਿੰਦੇ ਵੀ 200 ਫੁੱਟ ਦੀ ਉਚਾਈ ਤੋਂ ਉੱਤੇ ਨਹੀਂ ਹੋਣੇ ਚਾਹੀਦੇ। ਇਹ ਜਿਹੜਾ ਤਕਰੀਬਨ 100 ਫੁੱਟ ਉੱਚਾ ਕਿਉਂ ਚੱਲ ਰਿਹਾ ਸੀ ਜਾਂ 78 ਫੁੱਟ ਉੱਚਾ ਹੋਰ ਕਿਉਂ ਸੀਗਾ, ਉਸ ਦੇ ਵਿੱਚ ਕਹਿੰਦੇ ਵੀ ਉਹਨਾਂ ਨੂੰ ਲੱਗ ਰਿਹਾ ਆ ਵੀ ਉਹਨਾਂ ਦੇ ਐਲਟੀਮੀਟਰ ਦੇ ਵਿੱਚ ਨੁਕਸ ਪਿਆ ਸੀ। ਕੁਝ ਕੁ ਲੋਕਲ ਖਬਰਾਂ ਕਰਦੇ ਜਾਈਏ ਤੇ ਬੇਕਰਸਫੀਲਡ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਟੂਡੈਂਟਸ ਆ ਉਹਨਾਂ ਨੇ ਵਾਕਆਊਟ ਕੀਤਾ ਕਰਨ ਹਾਈ ਸਕੂਲ ਡਿਸਟ੍ਰਿਕਟ ਦੇ ਇਨ ਸਪੋਰਟ ਆਫ ਇਮੀਗ੍ਰੈਂਟਸ। ਇੱਕ ਬੱਚੇ ਨੇ ਕਿਹਾ ਵੀ ਮੇਰੀ ਮਾਂ ਐਲ ਸੈਲਵਾਡੋਰ ਤੋਂ ਆ ਤੇ ਮੇਰਾ ਜਿਹੜਾ ਡੈਡ ਆ ਉਹ ਮੈਕਸੀਕੋ ਤੋਂ ਆ। ਤੇ ਇਸ ਟਾਈਮ ਦੇ ਉੱਤੇ ਸਾਰਾ ਜਿਹੜਾ ਘਰਾਂ ਦੇ ਵਿੱਚ ਮਾਹੌਲ ਆ ਬੜਾ ਡਰ ਵਾਲਾ ਬਣਿਆ ਹੋਇਆ ਹੈਗਾ। ਸੋ ਇਹ ਇਕੱਲਾ ਬੇਕਰਸਫੀਲਡ ਨਹੀਂ, ਹੋਰ ਵੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ, ਬੇ ਏਰੀਏ 'ਚ, ਫਰੀਜ਼ਨੋ 'ਚ, ਇਹਨਾਂ ਸ਼ਹਿਰਾਂ ਦੇ ਵਿੱਚ ਜਿਹੜੇ ਸਟੂਡੈਂਟਸ ਆ ਉਹ ਵਾਕਆਊਟ ਕਰ ਰਹੇ ਹੈਗੇ ਆ ਤਾਂ ਕਿ ਜੋ ਲੋਕਾਂ ਨੂੰ ਅਰੈਸਟ ਕੀਤਾ ਜਾ ਰਿਹਾ ਆ ਉਸ ਨੂੰ ਰੋਕਿਆ ਜਾ ਸਕੇ। ਜੇ ਫਰਿਜ਼ਨੋ ਦੀ ਖਬਰ ਕਰਦੇ ਜਾਈਏ, ਜਿਹੜਾ ਹੁਣ ਨਵਾਂ ਐਟਮੋਸਫੇਰਿਕ ਰਿਵਰ ਆਇਆ ਸੀ, ਕਹਿੰਦੇ ਵੀ 24 ਘੰਟਿਆਂ ਦੇ ਵਿੱਚ ਫਰਿਜ਼ਨੋ 'ਚ 100 ਤੋਂ ਵੱਧ ਪੁਲਿਸ ਨੂੰ ਕਾਲਸ ਆਈਆਂ ਜਿਹਦੇ ਵਿੱਚ ਵੀ ਸਾਡੀ ਸਟਰੀਟ ਫਲੱਡ ਹੋ ਰਹੀ ਆ, ਸਾਡੀਆਂ ਜਿਹੜੀਆਂ ਡਰੇਨਸ ਆ ਕਲੌਗਡ ਹੋ ਗਈਆਂ ਤੇ ਸਾਡੀਆਂ ਜਿਹੜੀਆਂ ਕਾਰਾਂ ਆ ਉਹ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਡੁੱਬ ਗਈਆਂ ਹੈਗੀਆਂ ਆ। ਚੈਪਲੇਨ ਤੇ ਪੈਰਿਨ ਜੋ ਨਾਰਥ ਈਸਟ ਫਰਿਜ਼ਨੋ ਦਾ ਏਰੀਆ ਆ ਉੱਥੇ ਇਹ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਹੈਗਾ। ਇਸ ਤੋਂ ਬਿਨਾਂ ਕਹਿੰਦੇ ਪਈ ਹੋਜ਼ੇ ਹਰਨਾਂਡਸ ਇੱਕ ਐਚ ਟੋਇੰਗ ਦੇ ਓਨਰ ਆ, ਕਹਿੰਦਾ ਘੱਟੋ ਘੱਟ 30 ਕਾਰਾਂ ਤਾਂ ਮੈਂ ਟੋ ਕੀਤੀਆਂ ਜਿਹੜੀਆਂ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਸੀ। ਸੋ ਇੱਕਦਮ ਹੀ ਬਹੁਤ ਜ਼ੋਰ ਦੇ ਨਾਲ ਜਿਹੜਾ ਮੀਂਹ ਆਇਆ ਤੇ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੋਇਆ। ਹਾਲਾਂਕਿ ਫਰਿਜ਼ਨੋ ਦੀ ਫਾਇਰ ਡਿਪਾਰਟਮੈਂਟ ਇਹ ਕਹਿ ਰਹੀ ਆ ਕਿ ਕਿਸੇ ਤਰ੍ਹਾਂ ਨਾਲ ਕਿਸੇ ਨੂੰ ਸੱਟ ਚੋਟ ਨਹੀਂ ਲੱਗੀ ਹੈਗੀ ਜੀ। ਇੱਕ ਜਿਹੜੇ ਜੱਜ ਆ ਉਹਨਾਂ ਨੇ ਹਰਜੋਤ ਸਿੰਘ ਜੀ ਟੈਂਪਰੇਰੀ ਬਲੌਕ ਕਰ ਦਿੱਤੀ ਹੈ ਜਿਹੜੀ CFBP ਕੰਜ਼ਿਊਮਰ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਬਿਊਰੋ ਇੰਪਲੋਈਜ਼ ਦੀ ਜਿਹੜੀ ਮਾਸ ਫਾਇਰਿੰਗ ਹੋਈ ਸੀ ਉਸ ਦੇ ਉੱਤੇ ਰੋਕ ਲਾਈ ਆ। US ਡਿਸਟ੍ਰਿਕਟ ਜੱਜ ਐਮੀ ਬਰਮਨ ਜੈਕਸਨ ਉਹਨਾਂ ਨੇ ਟੈਂਪਰੇਰੀ ਰਿਸਟ੍ਰੇਨਿੰਗ ਆਰਡਰ ਇਸ ਦੇ ਉੱਤੇ ਕਰ ਦਿੱਤਾ ਆ। ਉਧਰ ਜੱਜ ਨੇ ਕੰਟੀਨਿਊ ਕੀਤਾ ਆ ਵੀ ਜਿਹੜੇ ਡੌਜ ਆ ਉਹ ਟ੍ਰੈਜਰੀ ਡਿਪਾਰਟਮੈਂਟ ਦੇ ਪੇਮੈਂਟ ਸਿਸਟਮਸ ਆ ਉਸ ਵਿੱਚ ਨਹੀਂ ਜਾ ਸਕਦੇ, ਉਹਨਾਂ ਨੇ ਉੱਥੇ ਬਲੌਕ ਕਰ ਦਿੱਤਾ ਆ। ਈਲਨ ਮਸਕ, ਵਾਈਸ ਪ੍ਰੈਜ਼ੀਡੈਂਟ ਵੈਂਸ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਪੁਆਇੰਟ ਕੀਤਾ ਸੀਗਾ ਕੋਰਟ ਐਕਸ਼ਨ ਦੇ ਵੱਲ ਵੀ ਇਹ ਜਿਹੜੇ ਸਿਸਟਮਸ ਆ ਉਹ ਉਹਨਾਂ ਦੇ ਕੋਲ ਹੋਣੇ ਜਿਹੜੇ ਉਹ ਚਾਹੀਦੇ ਸੀਗੇ। ਸੋ ਇਹ ਬਹੁਤ ਸਾਰੇ ਜਿਹੜੇ ਕੇਸ ਹਰਜੋਤ ਸਿੰਘ ਜੀ
ਇਹ ਜਿੱਦਾਂ ਤੁਸੀਂ ਵੀ ਪਹਿਲਾਂ ਦੱਸਿਆ ਵੀ ਬਹੁਤ ਸਾਰੇ ਜਿਹੜੇ ਕੇਸ ਹੁਣ ਸੁਪਰੀਮ ਕੋਰਟ ਤੱਕ ਇਵੈਂਚੁਅਲੀ ਜਿਹੜੇ ਉਹ ਜਾਣੇ ਹੈਗੇ ਆ, ਤੇ ਉੱਥੋਂ ਫਿਰ ਇੱਕ ਪੱਕਾ ਪ੍ਰੈਸੀਡੈਂਟ ਆ ਉਹ ਜਿਹੜਾ ਉਹ ਸੈੱਟ ਹੋ ਜਾਊਗਾ ਵੀ ਕੀ ਪ੍ਰੈਜ਼ੀਡੈਂਟ ਦੇ ਕੋਲ ਇਸ ਤਰੀਕੇ ਦਾ ਅਖਤਿਆਰ ਹੈਗਾ ਆ ਜਾਂ ਨਹੀਂ, ਵੀ ਉਹ ਇਸ ਤਰੀਕੇ ਦੇ ਨਾਲ ਫਾਇਰਿੰਗ ਹਾਇਰਿੰਗ ਜਿਹੜੀਆਂ ਚੀਜ਼ਾਂ ਆ ਉਹ ਸਾਰੀਆਂ ਚੀਜ਼ਾਂ ਕਰ ਸਕਦੇ ਆ ਜਾਂ ਨਹੀਂ। ਪਰ ਪੂਰਾ ਇਸ ਟਾਈਮ ਤਰਥੱਲੀ ਜਿਹੜੀ ਹਰਜੋਤ ਸਿੰਘ ਜੀ ਉੱਥੇ ਵਾਸ਼ਿੰਗਟਨ ਡੀਸੀ ਦੇ ਵਿੱਚ ਪੂਰੀ ਤਰ੍ਹਾਂ ਮਚੀ ਪਈ ਹੈਗੀ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਇੰਸ਼ੋਰੈਂਸ ਕਮਿਸ਼ਨਰ ਆ, ਉਹਨਾਂ ਨੇ ਜਿਹੜੀ ਇੰਸ਼ੋਰੈਂਸ ਕੰਪਨੀ ਸਟੇਟ ਫਾਰਮ ਆ ਉਹਨਾਂ ਨੂੰ ਸਵਾਲ ਕੀਤਾ ਵੀ ਤੁਸੀਂ ਜਸਟੀਫਾਈ ਕਿੱਦਾਂ ਕਰ ਰਹੇ ਆ ਜਿਹੜਾ 22% ਇੰਸ਼ੋਰੈਂਸ ਰੇਟ ਇਨਕਰੀਜ਼ ਦੀ ਮੰਗ ਕੀਤੀ ਹੈਗੀ ਆ। ਕਹਿੰਦੇ ਵੀ ਜਿਹੜੇ ਕਮਿਸ਼ਨਰ ਰਿਕਾਰਡੋ ਲਾਰਾ ਆ ਉਹਨਾਂ ਨੇ ਸਟੇਟ ਫਾਰਮ ਨੂੰ ਚਿੱਠੀ ਲਿਖ ਕੇ ਇਸ ਬਾਰੇ ਸਵਾਲ ਦਾ ਜਿਹੜਾ ਜਵਾਬ ਆ ਉਹ ਮੰਗਿਆ ਹੈਗਾ। ਕਹਿੰਦੇ ਵੀ ਸਾਡੇ ਜਿਹੜੇ ਡਿਸੀਜਨ ਆ ਉਹ ਟਰਾਂਸਪੇਰੈਂਟ ਡਾਟਾ ਤੋਂ ਪ੍ਰਭਾਵਿਤ ਜਿਹੜੇ ਹੋਣੇ ਚਾਹੀਦੇ ਆ, ਤੇ ਇਮਾਨਦਾਰੀ ਦੇ ਨਾਲ ਇਹ ਦੇਖਣਾ ਹੋਊਗਾ ਵੀ ਜਿਹੜੇ ਚੈਲੰਜ ਇਸ ਟਾਈਮ ਸਾਡੇ ਸਾਹਮਣੇ ਆ ਤੇ ਸਾਨੂੰ ਸਾਂਝੇ ਤੌਰ ਦੇ ਉੱਤੇ ਇਹਨਾਂ ਤੋਂ ਪਾਰ ਜਿਹੜਾ ਉਹ ਲੰਘਣਾ ਪਊਗਾ। ਕੰਪਨੀ ਨੇ ਪ੍ਰਪੋਜ਼ ਕੀਤਾ ਸੀ ਐਮਰਜੈਂਸੀ ਇੰਸ਼ੋਰੈਂਸ ਰੇਟ ਇਨਕਰੀਜ਼, ਕਿਉਂਕਿ ਫਾਈਨੈਂਸ਼ੀਅਲ ਸਿਚੁਏਸ਼ਨ ਕਹਿੰਦੇ ਵੀ ਸਾਡੀ LA ਫਾਇਰਸ ਦੇ ਕਰਕੇ ਬਹੁਤ ਜ਼ਿਆਦਾ ਮਾੜੀ ਹੋ ਚੁੱਕੀ ਆ, ਜਿਸ ਵਿੱਚ 16,248 ਬਿਲਡਿੰਗਸ ਜਿਹੜੀਆਂ ਉਹ ਡੈਮੇਜ ਹੋ ਚੁੱਕੀਆਂ ਆ। ਕਹਿੰਦੇ ਵੀ ਜਨਵਰੀ 2025 ਦੀ ਜਿਹੜੀ ਵਾਈਲਡ ਫਾਇਰਸ ਆ ਉਹਦੇ ਕਾਸਟ ਦੇ ਨਾਲ ਜਿਹੜਾ ਸਟੇਟ ਫਾਰਮ ਜਨਰਲ ਆ ਉਸ ਦਾ ਜਿਹੜਾ ਕੈਪੀਟਲ ਆ ਹੋਰ ਵੀ ਜ਼ਿਆਦਾ ਘਟ ਜਾਊਗਾ, ਤੇ ਕਹਿੰਦੇ ਵੀ ਕਿਸੇ ਵੀ ਇੰਸ਼ੋਰੈਂਸ ਕੰਪਨੀ ਨੂੰ ਕੈਪੀਟਲ ਦੀ ਜਿਹੜੀ ਉਸ ਦੇ ਵਿੱਚ ਜ਼ਰੂਰਤ ਰਹਿੰਦੀ ਆ। ਹੁਣ ਤੱਕ 8700 ਕਲੇਮਸ ਤਕਰੀਬਨ ਉਸ ਤੋਂ ਵੱਧ ਸਟੇਟ ਫਾਰਮ ਦੇ ਕੋਲ ਆ ਚੁੱਕੇ ਆ, ਜਿਸ ਵਿੱਚ ਇਹਨਾਂ ਨੂੰ $1 ਬਿਲੀਅਨ ਤੋਂ ਵੱਧ ਦੀ ਜਿਹੜੀ ਰਾਸ਼ੀ ਆ ਉਹ ਦੇਣੀ ਪਈ ਹੈਗੀ ਆ। ਸੋ ਉਹਦੇ ਜਵਾਬ ਦੇ ਵਿੱਚ ਸਟੇਟ ਫਾਰਮ ਕਹਿੰਦਾ ਸੀਗਾ ਵੀ ਅਸੀਂ 22% ਪ੍ਰੀਮੀਅਮ ਰੇਟਸ ਜਿਹੜੇ ਆ ਉਹ ਘਰਾਂ ਦੀ ਇੰਸ਼ੋਰੈਂਸ ਦੇ ਵਧਾਉਣਾ ਚਾਹੁੰਦੇ ਆ, 15% ਰੈਂਟਰਸ ਤੇ 15% ਕੌਂਡੋ ਦੇ ਟੈਨੈਂਟਸ ਤੇ 38% ਜਿਹੜੇ ਰੈਂਟਲ ਡਵੈਲਿੰਗ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਲਈ। ਸੋ ਹੁਣ ਜਿਹੜੇ ਰਿਕਾਰਡੋ ਲਾਰਾ ਨੇ ਇਸ ਦੇ ਬਾਬਤ ਸਵਾਲ ਪੁੱਛਿਆ ਵੀ ਤੁਸੀਂ ਕਿਸ ਆਧਾਰ ਦੇ ਉੱਤੇ ਇੰਨਾ ਵੱਧ ਰੇਟ ਹਾਈਕ ਦੀ ਮੰਗ ਕਰ ਰਹੇ ਆ। 26 ਫਰਵਰੀ ਤੱਕ ਇਹਨਾਂ ਦੇ ਕੋਲ ਵਕਤ ਦਿੱਤਾ ਗਿਆ ਆ ਜਵਾਬ ਦੇਣ ਦੇ ਲਈ। ਸੋ ਅਲਟੀਮੇਟਲੀ ਆਉਣ ਵਾਲੇ ਸਮੇਂ ਦੇ ਵਿੱਚ ਕੈਲੀਫੋਰਨੀਆ 'ਚ ਕਮਰਸ਼ੀਅਲ ਹੋਮ ਓਨਰਸ ਇੰਸ਼ੋਰੈਂਸ ਹੋਰ ਵੀ ਹਾਰਡ ਹੋਊਗੀ, ਕਿਉਂਕਿ ਜਿਹੜੀ ਇੱਕੋ ਇੱਕ ਪਲਾਨ ਸੀਗੀ ਰਿਸਕ ਪਲਾਨ, ਉਹਨਾਂ ਦਾ $24 ਬਿਲੀਅਨ ਦਾ ਜਿਹੜਾ ਨੁਕਸਾਨ ਹੋਇਆ, ਤੇ ਉਹਨਾਂ ਨੇ ਤਾਂ ਹੋਰ ਪੈਸੇ ਮੰਗੇ ਲੋਕਾਂ ਤੋਂ ਜਿਹੜੇ ਯੂਜ਼ ਕੀਤੇ ਜਾਊਗੇ, ਜਿਹਦੇ ਨਾਲ ਅਲਟੀਮੇਟਲੀ ਸਾਰਿਆਂ ਦੀਆਂ ਇੰਸ਼ੋਰੈਂਸਾਂ ਬਦਲਣਗੀਆਂ। ਸੋ ਹਾਈ ਰਿਸਕ ਇੰਸ਼ੋਰੈਂਸ ਨੇ $1 ਬਿਲੀਅਨ ਦਾ ਬੇਲ ਆਊਟ ਆਲਰੇਡੀ ਮੰਗ ਲਿਆ ਹੈਗਾ। ਸੋ ਜੇ ਇੰਸ਼ੋਰੈਂਸ ਕੰਪਨੀਆਂ ਨੂੰ ਰੇਟ ਨਾ ਇਨਕਰੀਜ਼ ਕਰ ਦਿੱਤੇ ਗਏ, ਅਲਟੀਮੇਟਲੀ ਉਹ ਵੀ ਕੈਲੀਫੋਰਨੀਆ ਨੂੰ ਛੱਡ ਕੇ ਚਲੇ ਜਾਣਗੀਆਂ। ਸੋ ਸਿਚੁਏਸ਼ਨ ਕੈਲੀਫੋਰਨੀਆ ਦੇ ਵਿੱਚ ਬਹੁਤ ਇਸ ਟਾਈਮ ਖਤਰਨਾਕ ਆ, ਆਮ ਲੋਕਾਂ ਲਈ ਵੀ ਤੇ ਇੰਸ਼ੋਰੈਂਸ ਕੰਪਨੀਆਂ ਲਈ ਵੀ। ਇੱਕ ਨਵਾਂ ਬਿੱਲ ਕੈਲੀਫੋਰਨੀਆ 'ਚ ਲੈ ਕੇ ਆ ਰਹੇ ਆ, ਜਿਹਦੇ ਮੁਤਾਬਕ ਇੰਸ਼ੋਰੈਂਸ ਕੰਪਨੀ ਨੂੰ ਜਿੰਨੀ ਤੁਹਾਡੀ ਕਵਰੇਜ ਆ ਉਨੇ ਹੀ ਪੈਸੇ ਦੇਣੇ ਪੈਣਗੇ, ਕਿਉਂਕਿ ਜਦੋਂ ਅੱਗ ਲੱਗ ਜਾਂਦੀ ਆ ਕੁਛ ਹੁੰਦਾ ਹੈ ਤੇ ਉਹ ਮੰਗਦੇ ਆ ਵੀ ਤੁਹਾਡੇ ਕੋਲ ਕਿਹੜਾ ਕਿਹੜਾ ਸਮਾਨ ਸੀ, ਉਹਦੀ ਵੀਡੀਓ ਹੋਵੇ ਜਾਂ ਕੁਛ। ਹੁਣ ਜਿਸ ਹਿਸਾਬ ਦੇ ਨਾਲ ਲੋਕਾਂ ਦਾ ਸਭ ਕੁਝ ਸੜ ਗਿਆ, ਤੇ ਉਹ ਕਹਿੰਦੇ ਵੀ ਜਿੰਨੀ ਲਿਮਟ ਆ ਉਨੇ ਹੀ ਪੈਸੇ ਦੇਣੇ ਚਾਹੀਦੇ ਹੈਗੇ ਆ। ਸੋ ਇੰਸ਼ੋਰੈਂਸ ਦੇ ਉੱਤੇ ਜਿਹੜਾ ਸ਼ਿਕੰਜਾ ਆ ਉਹ ਕੱਸਣ ਜਾ ਰਹੇ ਆ, ਇਹ ਨਿਊਯਾਰਕ ਟਾਈਮ ਅੱਜ ਰਿਪੋਰਟ ਕਰ ਰਿਹਾ। ਪਰ ਜੇ ਮੇਜਰ ਇੰਸ਼ੋਰੈਂਸ ਕੰਪਨੀਆਂ 2-3 ਸਟੇਟ ਫਾਰਮ ਜਾਂ ਆਲ ਸਟੇਟ ਇਹ ਫਿਰ ਛੱਡ ਜਾਂਦੀਆਂ, ਫਿਰ ਕੈਲੀਫੋਰਨੀਆ ਦੀ ਜਿਹੜੀ ਸਿਚੁਏਸ਼ਨ ਆ ਕਾਫੀ ਬੈਡ ਹੋਊਗੀ। ਜੀ, ਸਮਾਂ ਪ੍ਰੋਗਰਾਮ ਦਾ ਜਿਹੜਾ ਹਰਜੋਤ ਸਿੰਘ ਜੀ ਸਮਾਪਤ ਆ। ਜਾਂਦੇ ਜਾਂਦੇ ਮਾਰਕੀਟਸ ਦਾ ਜੇ ਹਾਲ ਦੱਸਦੇ ਜਾਈਏ ਤੇ ਅੱਜ ਵੀਕਐਂਡ ਤੋਂ ਪਹਿਲਾਂ ਫਰਾਈਡੇ ਦੀ ਕਲੋਜ਼ਿੰਗ ਦੇ ਉੱਤੇ ਡਾਓ ਜੋਨ 165 ਪੁਆਇੰਟ ਘਟ ਕੇ 44,546 ਤੇ ਬੰਦ ਹੋਇਆ। S&P ਬਰਾਬਰ ਹੀ ਰਿਹਾ, 4115 ਤੇ ਬੰਦ ਹੋਇਆ। ਨੈਸਡੈਕ 81 ਪੁਆਇੰਟ ਵੱਧ ਕੇ 20,027 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $2,894 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $71 ਪ੍ਰਤੀ ਬੈਰਲ, 10 year yield 4.48%, ਕ੍ਰਿਪਟੋ ਕਰੰਸੀ ਚ ਬਿਟਕੋਇਨ 97,815 ਤੇ ਇਥੀਰੀਅਮ $2,728 ਦੇ ਬਰਾਬਰ ਚੱਲ ਰਿਹਾ ਹੈ। ਜਿਹੜੇ ਡੈਨੀਜ਼ ਰੈਸਟੋਰੈਂਟ ਆ ਉਹ 180 ਦੇ ਕਰੀਬ ਟੋਟਲ ਸ਼ਟ ਡਾਊਨ ਕਰਨ ਜਾ ਰਹੇ ਆ, ਜਿਹੜੇ ਲੋ ਪਰਫਾਰਮਿੰਗ ਆ, ਕਾਸਟ ਆਫ ਫੂਡ ਦੀ ਉਹਦੀ ਪ੍ਰੈਪਰੇਸ਼ਨ ਦੀ ਜ਼ਿਆਦੇ ਆ ਤੇ ਅਨਪ੍ਰੋਫਿਟੇਬਲ ਹੈਗੇ ਆ। ਇਸੇ ਤਰ੍ਹਾਂ ਜੋਇਨ ਫੈਬਰਿਕਸ ਉਹ 500 ਦੇ ਕਰੀਬ ਜਿਹੜੇ ਸਟੋਰ ਆ ਉਹ ਸ਼ਟ ਡਾਊਨ ਕਰਨ ਜਾ ਰਹੇ ਆ, ਜਿਹੜੇ ਚੀਕੋ ਚ, ਰੈਡਿੰਗ ਚ, ਯੂਬਾ ਸਿਟੀ ਦੇ ਵਿੱਚ ਵੀ ਇਹ ਸਟੋਰ ਹੈਗੇ ਆ।
ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 86 ਰੁਪਏ ਤੇ 70 ਪੈਸੇ, ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 277 ਰੁਪਏ ਤੇ 83 ਪੈਸੇ, ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 41 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।